ਮੌਜੂਦ ਨੇ। ਯਾਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਹੋ। ਤੁਸੀਂ ਕੀ ਸਮਝਦੇ ਹੋ ਕੀ ਫਾਇਦਾ ਹੈ ਆਈਪੀਐਲ ਖੇਡਣ ਦਾ ਜੇ ਤੁਸੀਂ ਇੰਨੀ ਬਦਤਰੀਨ ਹਾਰ ਹੋਵੇ, ਤੁਸੀਂ 6 ਦਿਨ ਕਰ ਸਕੋ, ਘੱਟ ਤੋਂ ਘੱਟ ਮੁਕਾਬਲਾ ਤੇ ਕਰੋ। ਬਹੁਤ ਸ਼ੁਕਰੀਆ ਮੁਫਾਜ਼ ਸਾਹਿਬ। ਟੌਸ ਜਿਹੜਾ ਸੀ ਨਾ ਕ੍ਰੂਸ਼ਲ ਸੀ। ਅਗਰ ਕੰਟਕ ਦੇ ਵਿੱਚ ਤੁਸੀਂ ਪਹਿਲਾਂ ਅਗਰ ਓਡੀਆਈ ਮੁਕਾਬਲੇ ਵੀ ਦੇਖੋ ਜਾਂ T20 ਮੁਕਾਬਲੇ ਦੇਖੋ, ਇੱਥੇ 3 ਇੰਟਰਨੈਸ਼ਨਲ ਪਹਿਲਾਂ T20 ਮੁਕਾਬਲੇ ਖੇਡੇ ਗਏ ਨੇ ਤੇ ਸ੍ਰੀਲੰਕਾ ਦਾ ਲੋਐਸਟ ਟੋਟਲ 80-84 ਦੇ ਉੱਤੇ ਇੰਡੀਆ ਨੇ ਆਊਟ ਕੀਤਾ ਸੀ, 180 ਕੀਤਾ ਸੀ ਇੰਡੀਆ ਨੇ। ਫਿਰ 92 ਦੇ ਉੱਤੇ ਵੀ ਆਊਟ ਕੀਤਾ ਹੋਇਆ ਸਾਊਥ ਅਫਰੀਕਾ ਨੇ। ਉਦੋਂ ਐਲਬੀ ਮਾਰਕਲ ਇਹਨਾਂ ਦਾ ਮੀਡੀਅਮ ਪੇਸਰ ਹੁੰਦਾ ਸੀ, ਉਹਨੇ ਸੀਮ ਦੇ ਸਵਿੰਗ ਕਰਕੇ ਇਹਨਾਂ ਨੂੰ ਜਿਹੜਾ 92 ਦੇ ਉੱਤੇ ਇੰਡੀਅਨ ਟੀਮ ਨੂੰ ਆਊਟ ਕੀਤਾ। ਤੇ ਜਿਹੜੀ ਰੈਪੂਟੇਸ਼ਨ ਹੈ ਕੰਟਕ ਦੀ, ਉਹਦੇ ਮੁਤਾਬਿਕ ਹੀ ਇਹ ਪਿਚ ਖੇਡੀ ਹੈ। ਤੁਸੀਂ ਗ੍ਰੀਨ ਗ੍ਰਾਸ ਵੀ ਉੱਤੇ ਦੇਖ ਸਕਦੇ ਸੀ। ਉਸ ਤੋਂ ਬਾਅਦ ਜਿਹੜਾ ਨਾ ਡੈਂਪਨੈਸ ਵੀ ਸੀ ਪਿਚ ਦੇ ਉੱਤੇ। ਜਦੋਂ ਸਾਊਥ ਅਫਰੀਕਾ ਨੇ ਟੌਸ ਜਿੱਤਿਆ, ਡਿਸੀਜਨ ਅੱਛਾ ਸੀ ਕਿਉਂਕਿ ਲੇਟਰ ਔਨ ਜਦੋਂ ਮੈਚ ਅਗਰ ਡੀਪ ਚਲਾ ਜਾਏ, ਮੈਚ ਤਾਂ ਦੇਖੋ ਡੀਪ ਗਿਆ ਹੀ ਨਹੀਂ ਨਾ। ਸਾਊਥ ਅਫਰੀਕਾ 12ਵੇਂ ਓਵਰ ਦੇ ਵਿੱਚ ਜਿਹੜਾ ਆਲ ਆਊਟ ਹੋ ਗਿਆ। ਅਗਰ ਮੈਚ ਐਂਡ ਤੱਕ ਜਾਂਦਾ ਤੇ ਡਿਊ ਦਾ ਅਸਰ ਹੁੰਦਾ ਤੇ ਸਾਊਥ ਅਫਰੀਕਾ ਨੂੰ ਜ਼ਰੂਰ ਇਹਦਾ ਫਾਇਦਾ ਹੁੰਦਾ। ਹਾਂ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਸਾਊਥ ਅਫਰੀਕਾ ਦਾ ਜਿਹੜਾ ਚੋਕਰ ਦਾ ਜਿਹੜਾ ਟੈਗ ਹੈ ਨਾ, ਉਹ ਬਰਸ ਮਤਲਬ 92 ਤੋਂ ਇਹ ਚੱਲ ਰਿਹਾ ਤੇ ਉਹਨੂੰ ਕਿਸੇ ਵੀ ਤਰੀਕੇ ਨਾਲ ਹਟਾ ਨਹੀਂ ਪਾ ਰਹੇ। ਤੇ ਇਸੇ ਤਰ੍ਹਾਂ ਦੀਆਂ ਮਤਲਬ ਕਮੋਬੇਸ਼ T20 ਵਰਲਡ ਕੱਪ ਦਾ ਫਾਈਨਲ ਖੇਡਿਆ ਇਹਨਾਂ ਨੇ। ਉਸ ਤੋਂ ਬਾਅਦ ਕੀ ਨਾਮ ਹੈ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਟਾਈਟਲ ਜਿੱਤ ਲਿਆ। ਸਾਨੂੰ ਲੱਗਿਆ ਕਿ ਹੁਣ ਬੜੀ ਬਿਹਤਰੀ ਤਰਫ ਜਾ ਰਹੀ ਹੈ ਟੀਮ ਤੇ ਇਹਨਾਂ ਨੇ ਤੁਹਾਨੂੰ ਦੱਸਿਆ ਕਿ ਜਿਹੜਾ ਨਾ ਟੈਂਬਾ ਬਵੂਮਾ ਹੋਣਗੇ ਤਾਂ ਅਸੀਂ ਪਰਫਾਰਮ ਕਰਾਂਗੇ, ਉਹ ਨਹੀਂ ਹੋਏਗਾ ਤਾਂ ਅਸੀਂ ਕਿਸੇ ਖਾਤੇ ਨਹੀਂ ਲਿਖੇ ਜਾਵਾਂਗੇ। हाँ जी, बिल्कुल सही गल कीती मुफासल। ਤੁਸੀਂ ਜਿਹੜੇ ਟੈਂਬਾ ਬਵੂਮਾ ਹੈ ਨਾ, ਉਹ ਜਦੋਂ ਟੀਮ ਦੇ ਵਿੱਚ ਆਉਂਦਾ ਹੈ, ਟੈਸਟ ਟੀਮ ਦੇ ਵਿੱਚ ਵੀ ਆਵੇ ਤੇ ਇਹ ਟੋਟਲੀ ਡਿਫਰੈਂਟ ਟੀਮ ਲੱਗਦੀ ਹੈ। ਇੰਜ ਲੱਗਦਾ ਹੈ ਕੋਈ ਵੱਡਾ ਬੰਦਾ ਜਿਹਨੇ ਇਹਨਾਂ ਨੂੰ ਸੰਭਾਲ ਲਿਆ। ਨਹੀਂ ਤਾਂ ਇਹਨਾਂ ਨੂੰ ਨਹੀਂ ਪਤਾ ਕਰਨਾ ਕੀ ਹੈ। 31 ਕਹਿੰਦਾ ਜੀ 31 ਚਾਹੀਦਾ ਸੀ ਫਾਈਨਲ ਦੇ ਵਿੱਚ। ਸਿੰਪਲ ਗੇਮ ਸੀ, ਸਿੰਗਲ ਡਬਲ ਕਰੋ मैच जो, लेकिन पॉकडाउन हो गए, चोक हो गए, इन्होंने पता ही नहीं चलिया कि इन्होंने फिनिश किस तरह करना है। मतलब खेड लेंदे ने जो मुकाबला आखिरी मराहिल दे विच जांदा है ना, नॉकआउट पंच लड़ना होता है, उत्थे जाके थक जांदे ने। ते वनडे दे विच भी 332 वाला सी, मार्को यंसन दी शॉट होवे या ब्रिट्सली दी शॉट होवे, हत्थ दे विच मैच 102 गेंदां च 120 रह गया, 7 दा रन रेट चाहिदा है। तुसीं हुण अच्छी क्रिकेट ही खेल लो, मतलब एक चौका ही चाहिए है ना मैच दे विच। तो ओ बजाय इसके एक चौका लेने 2-2 3-3 चौके छक्के लेने के चक्करां दे विच जेड़ा ना पै जांदे ने। ते स्पेशली अगर कटक दी गल कीती जावे ते इत्थे भी जेड़ा साउथ अफ्रीका दे अपने घर दे विच जोहानसबर्ग होवे, केप टाउन होवे, सेंचुरियन होवे, ते जिन्ने भी लड़के ने उत्थे डोमेस्टिक क्रिकेट दे विच एहोजियां पिचां दे उत्ते खेडदे ने। ठीक है, क्विंटन डिकॉक ਨੂੰ ਬੜਾ ਹੀ ਕਲਾਸੀਕਲ ਬਾਲ ਸ਼ਰੀਫ ਨੇ ਪਾਇਆ, ਸਵਿੰਗ ਹੋਇਆ ਜੋ ਕਿ ਜਿਹੜਾ ਆਊਟ ਹੋਇਆ। ਉਸ ਤੋਂ ਬਾਅਦ ਇਹਨਾਂ ਨੂੰ ਪਤਾ ਤਾਂ ਹੈ ਸੀ ਨਾ ਕਿ ਅਸੀਂ ਬੜਾ ਫਸਾ ਕੇ ਰੱਖਿਆ ਸੀ ਉਹਨੂੰ, ਅਭਿਸ਼ੇਕ ਸ਼ਰਮਾ ਨੂੰ। ਉਹਨੂੰ ਸਮਝ ਨਹੀਂ ਲੱਗਦੀ ਪਈ ਸੀ, ਉਹ ਤਾਂ ਡਿੱਗ ਗਿਆ ਸੀਗਾ ਇੱਕ ਵਾਰੀ ਤੇ ਪਿਚ ਤੇ ਦੋਨੋਂ ਨੂੰ ਫਾਇਦਾ ਹੀ ਦੇਣਾ ਸੀ। ਉਹ ਸ਼ੁਰੂ ਦੇਖੋ ਜਦੋਂ ਤੱਕ ਹਾਰਦਿਕ ਪਾਂਡਿਆ ਨਹੀਂ ਨਾ ਆਇਆ 78 ਦੇ ਉੱਤੇ ਜਿਹੜਾ ਨਾ 4 ਵਿਕਟਾਂ ਗਿਰ ਗਿਆ ਸੀ, ਉੱਥੋਂ ਲੱਗ ਇੰਜ ਰਿਹਾ ਸੀ ਕਿ 130 35 40 ਇਸ ਤੋਂ ਜ਼ਿਆਦਾ ਦੀ ਜਿਹੜੀ ਨਾ ਬੈਟਿੰਗ ਲੱਗ ਨਹੀਂ ਰਹੀ ਸੀ। ਲੇਕਿਨ ਹਾਰਦਿਕ ਪਾਂਡਿਆ ਦਾ ਆਣਾ, ਜਿਸ ਤਰ੍ਹਾਂ ਉਹ ਸੈयद ਮੁਸ਼ਤਾਕ ਅਲੀ ਟਰਾਫੀ ਖੇਡ ਕੇ ਆਇਆ ਮੁਕੰਮਲ ਤਿਆਰ। ਵੈਸੇ ਮੈਂ ਉਹਨੂੰ ਸਮਝਦਾ ਕਿ ਦੁਨੀਆ ਦਾ ਨੰਬਰ 1 ਜਿਹੜਾ T20 ਆਲਰਾਊਂਡਰ ਇਸ ਵਕਤ ਮੌਜੂਦ ਹੈ ਉਹ ਹਾਰਦਿਕ ਪਾਂਡਿਆ ਹੀ ਹੈ। ਤੇ ਹਾਰਦਿਕ ਪਾਂਡਿਆ ਨੇ ਪੂਰੀ ਗੇਮ ਦਾ ਨਕਸ਼ਾ ਹੀ ਬਦਲ ਦਿੱਤਾ। 2 ਛੱਕੇ ਉਹਨੂੰ ਕਸ਼ਮ ਮਹਾਰਾਜ ਨੂੰ ਲਾਏ ਤੇ ਐਨਰਿਕ ਨੋਕੀਆ ਜਿਨ੍ਹਾਂ ਦਾ ਕਮਬੈਕ ਸੀ, ਉਹਨੇ ਤਾਂ ਫਾਸਟ ਬੋਲਿੰਗ ਕੀਤੀ, ਮਤਲਬ ਤੇਜ਼ ਮੀਟਰ ਮਾਰ ਰਹੇ ਸੀ, 150 ਦੇ ਉੱਤੇ ਵੀ ਬੋਲਿੰਗ ਕਰ ਰਹੇ ਸੀ। ਤੇ ਉਹਨਾਂ ਨੂੰ ਵੀ 2 ਛੱਕੇ ਮਾਰੇ, 4 ਛੱਕੇ 6 ਚੌਕੇ 28 ਗੇਂਦਾਂ ਦੇ ਉੱਤੇ 59, 104 ਦੇ ਉੱਤੇ 5 ਆਊਟ ਹੋ ਗਏ ਸਨ। ਤੇ 101 ਤੋਂ ਇੰਡੀਆ ਦਾ ਮੁਕਾਬਲਾ ਜਿੱਤਣਾ, ਉੱਥੋਂ ਕੋਈ ਵੀ ਨਹੀਂ ਸੋਚ ਸਕਦਾ ਸੀ ਕਿ ਇੰਡੀਆ 101 ਤੋਂ ਮੁਕਾਬਲਾ ਜਿੱਤੇਗਾ। ਤੇ ਹਾਰਦਿਕ ਪਾਂਡਿਆ ਇੱਕ ਐਕਸ ਫੈਕਟਰ ਹੈ। ਫਿਰ ਡੇਵਿਡ ਮਿਲਰ ਦੀ ਵੱਡੀ ਵਿਕਟ ਜਦੋਂ 40 ਦੇ ਉੱਤੇ 4 ਆਊਟ ਕੀਤੇ, ਉਹ ਇੱਕ ਬਹੁਤ ਹੀ ਅੱਛੀ ਬਾਲ ਕਰਕੇ ਉਹਨਾਂ ਨੇ ਮਿਲਰ ਜਿਹੜਾ ਇੱਕ ਐਕਸ ਫੈਕਟਰ ਹੋ ਸਕਦਾ ਸੀ ਸਾਊਥ ਅਫਰੀਕਾ ਨੂੰ, ਉਹੀ ਇੱਕ ਬੰਦਾ ਸੀ ਜਿਹੜਾ ਇਸ ਪਿਚ ਦੇ ਉੱਤੇ ਅੱਗੇ ਚੱਲ ਕੇ ਜਿਹੜਾ ਨਾ ਮੈਚ ਜਿਤਾ ਸਕਦਾ ਸੀ। ਕਿਉਂਕਿ ਇਹਨਾਂ ਦੀ ਅਗਰ ਟੌਪ ਆਰਡਰ ਦੇਖੋ, ਕੁਇੰਟਨ ਡਿਕੌਕ ਤੇ ਮਾਰਕਮ ਐਸੇ ਨੇ ਜਿਹੜੇ ਕਿ ਖੜੇ ਹੋ ਕੇ ਖੇਡ ਸਕਦੇ ਨੇ। ਜਿਹੜਾ ਸਟਾਫ ਹੈ, ਬ੍ਰੈਵਿਸ ਹੈ, ਉਸ ਤੋਂ ਬਾਅਦ ਫਰੇਰਾ, ਇੰਜ ਲੱਗਦਾ ਇਹਨਾਂ ਨੂੰ ਕਿਸੇ ਨੇ ਨਾ ਮੁਫਾਸਲ ਟੀਕੇ ਲਾਏ ਨੇ ਛੱਕਿਆਂ ਦੇ ਤੇ ਚੌਕਿਆਂ ਦੇ ਕਿ ਤੁਸੀਂ ਸਿਚੁਏਸ਼ਨ ਦੇ ਹਿਸਾਬ ਨਾਲ ਨਹੀਂ ਖੇਡਣਾ। ਜਿਤੇਸ਼ ਸ਼ਰਮਾ ਨੇ 26 ਗੇਂਦਾਂ ਦੇ ਵਿੱਚ 32 ਸਕੋਰ ਕੀਤਾ, ਉਹ ਉੱਥੇ ਲੈ ਕੇ ਗਿਆ ਨਾ, ਉਹਨੇ ਬਾਲ ਨੂੰ ਥੋੜਾ ਸੌਫਟ ਕੀਤਾ, ਉਹਨੇ ਦੇਖਿਆ ਕਿ ਬਾਲ ਸੀਮ ਹੋ ਰਿਹਾ, ਸਵਿੰਗ ਹੋ ਰਿਹਾ ਤੇ ਅਸੀਂ ਅੱਗੇ ਚੱਲੀਏ। ਉਹਨੇ ਫਿਰ ਤਿਆਰੀ ਜਿਹੜੀ ਕਰਕੇ ਦਿੱਤੀ ਹੈ ਹਾਰਦਿਕ ਪਾਂਡਿਆ ਨੂੰ, ਤੇ ਹਾਰਦਿਕ ਪਾਂਡਿਆ ਨੇ ਫਿਰ ਲੁੱਟਿਆ ਜਦੋਂ ਬੈਟਿੰਗ ਥੋੜੀ ਈਜ਼ੀਅਰ ਹੋ ਗਈ ਸੀ। ਹਾਰਦਿਕ ਪਾਂਡਿਆ ਦੀ ਹਮੇਸ਼ਾ ਤਾਰੀਫ ਕੀਤੀ ਹੈ। 59 ਰਨ ਇਹਨਾਂ ਨੇ ਕੱਲ ਜੋੜੇ ਨੇ ਤੇ ਬੋਲਿੰਗ ਬੜੀ ਚੰਗੀ ਕਰਦੇ ਨੇ। ਤੇ ਸੂਰਿਆ ਕੁਮਾਰ ਯਾਦਵ ਦੀ ਜਿਹੜੀ ਪਰਫਾਰਮੈਂਸ ਹੈ ਨਾ, ਬੜੀ ਇੱਕ ਵਨ ਸਾਈਡਡ ਲੱਗਦੀ ਪਈ। ਉਹਨਾਂ ਕੋਲ ਬੱਲਾ ਹੀ ਨਹੀਂ ਚੱਲਦਾ ਪਿਆ। ਉਹ ਕਹਿੰਦੇ ਸੀ ਨਾ ਕਿ ਹੈਲੀਕਾਪਟਰ ਸ਼ਾਟ ਬੜੇ ਚੰਗੇ ਖੇਡਦੇ ਨੇ, ਪਹਿਲੇ ਛੱਕਾ ਮਾਰਿਆ ਫਿਰ ਆਊਟ ਹੋ ਗਏ ਨੇ। ਤੇ ਹਾਰਦਿਕ ਪਾਂਡਿਆ ਤੁਹਾਨੂੰ ਲੱਗਦਾ ਜ਼ਿਆਦਾ ਡਿਜ਼ਰਵ ਕਰਦੇ ਨੇ ਇੰਡੀਆ ਦਾ ਕੈਪਟਨ ਹੋਣਾ T20 ਫਾਰਮੈਟ ਵਿੱਚ? देखो मुफाज साहब, कभी भी किसी वास्ते इस्तेमाल नहीं होना चाहिए। वो नरेंद्र मोदी वास्ते इस्तेमाल होया चंगा पला जिहड़ा है सूर्या कुमार यादव। सूर्या कुमार यादव ने एक पुराना अच्छा इन्हां दा जिहड़ा प्लेयर है,
ਪਹਿਲਾਂ ਕੋਲਕਾਤਾ ਨਾਈਟ ਰਾਈਡਰਸ ਤੋਂ ਖੇਡਦਾ ਸੀ, ਫਿਰ ਮੁੰਬਈ ਇੰਡੀਅਨ ਨਾਲੋਂ ਖੇਡਦਾ ਹੈ, ਇਹ ਥੱਲੇ ਵੀ ਖੇਡ ਸਕਦਾ ਹੈ, ਉੱਤੇ ਵੀ ਖੇਡ ਸਕਦਾ ਹੈ, ਕਨਵੈਨਸ਼ਨਲ ਬੱਲੇਬਾਜ਼ ਹੈ, ਇਹਦੇ ਕੋਲ ਸਾਰੀਆਂ ਸ਼ਾਟਾਂ ਹੈ। ਤੇ ਜਿਸ ਤਰ੍ਹਾਂ ਇਹ ਕੱਲ ਆਊਟ ਹੋਇਆ ਹੈ, ਮਤਲਬ ਕਿ ਬੇਤੁਕੀ ਜੀ ਸ਼ਾਟ ਹੈ, ਤੈਨੂੰ ਪਤਾ ਹੈ ਕਿ ਬਾਲ ਹਿਲ ਰਿਹਾ ਹੈ, ਇੱਕ ਛੱਕਾ ਤੂੰ ਲਾ ਲਿਆ ਹੈ, ਉਹ ਜਿਹੜਾ ਇਹ ਹੈਲੀਕਾਪਟਰ ਟਾਈਪ ਦਾ, ਫਿਰ ਤੂੰ ਹੈਲੀਕਾਪਟਰ ਆਫ ਸਟੰਪ ਦੀ ਬਾਹਰ ਗੇਂਦ ਨੂੰ ਜਿਹੜਾ ਨਾ ਮਾਰਨ ਜਾ ਰਿਹਾ ਹੈ। ਤੇ ਕਾਫੀ ਅਰਸੇ ਤੋਂ ਇਹਦੀ ਤਵੱਜੋ ਜਿਹੜੀ ਹੈ ਨਾ ਆਫ ਦਾ ਫੀਲਡ, ਹੱਥ ਨਾ ਮਿਲਾ ਕੇ ਫਲॉप ਰਹੇ ਨੇ ਮੁਕੰਮਲ ਤੌਰ ਤੇ। ਹਾਂਜੀ, ਉਹ ਜਿਹੜਾ ਏਸ਼ੀਆ ਕੱਪ ਦੇ ਵਿੱਚ ਉਹ ਸਾਰਾ ਡਰਾਮਾ ਕੀਤਾ ਗਿਆ ਹੈ ਨਾ, ਮਤਲਬ ਇਹਨੂੰ ਅਦਾਕਾਰ ਬਣਾ ਕੇ ਜਿਹੜਾ ਨਾ ਮਹਿਮਾਨ ਅਦਾਕਾਰ ਬਣਾ ਕੇ ਇਸਤੇਮਾਲ ਕੀਤਾ ਗਿਆ ਨਰਿੰਦਰ ਮੋਦੀ ਦੀ ਗਵਰਨਮੈਂਟ ਵੱਲੋਂ, ਤੇ ਉਹ ਜਿਹੜਾ ਹੋਇਆ ਨਾ ਉਹਦਾ ਅਸਰ ਜ਼ਰੂਰ ਪਲੇਅਰ ਦੇ ਉੱਤੇ ਹੁੰਦਾ। ਇਸੇ ਤੋਂ ਮੈਂ ਕਹਿੰਦਾ ਕਿ ਸਿਆਸਤ ਜਿਹੜਾ ਨਾ ਹਮੇਸ਼ਾ ਪਲੇਅਰਾਂ ਤੋਂ ਦੂਰ ਰੱਖਣਾ ਚਾਹੀਦਾ, ਫਿਰ ਇਹਨਾਂ ਦੀ ਪਰਫਾਰਮੈਂਸ ਦੇ ਉੱਤੇ ਵੀ ਅਸਰ ਹੁੰਦਾ। ਜੇ ਅਸੀਂ ਗੱਲ ਕਰ ਲਈਏ ਰਾਈਜ਼ਿੰਗ ਸਟਾਰ ਦੇ ਵਿੱਚ ਸਾਡੇ ਬੜੇ ਸਟਾਰ ਖਿਡਾਰੀ ਨੇ ਮਾਂ ਸਦਾਕਤ ਬੜੀ ਚੰਗੀ ਪਰਫਾਰਮੈਂਸ ਵਿਖਾਈ ਹੈ ਤੇ ਬੜਾ ਮੁਤਾਸਰ ਕੀਤਾ ਹੈ, ਤੇ ਅੱਗੇ ਉਹਨੂੰ ਵਰਲਡ ਕੱਪ ਆ ਰਿਹਾ ਹੈ ਤੇ ਸਾਇਮ ਅਯੂਬ ਬਾਰੇ ਜੇ ਅਸੀਂ ਕਸਮ ਖਾ ਲਈਏ ਕਿ ਜੇ ਇਹਨੂੰ ਖਿਲਾਣਾ ਹੀ ਖਿਲਾਣਾ ਹੈ, ਉਹ ਬਿਲਾਸ਼ੁਬਾ ਜਿਹੜਾ ਹੈ ਟੈਲੈਂਟਡ ਖਿਡਾਰੀ ਨੇ, ਲੇਕਿਨ ਇੱਕ ਦੋ ਮੈਚ ਅਸੀਂ ਉਹਨਾਂ ਨੂੰ ਬੈਂਚ ਤੇ ਬਹਾ ਕੇ ਮਾਂ ਸਦਾਕਤ ਨੂੰ ਜੇ ਟਰਾਈ ਕਰ ਲਈ, ਇਹਦੇ ਵਿੱਚ ਕੋਈ ਹਰਜ ਤੇ ਨਹੀਂ ਹੈ। ਹਾਂਜੀ ਮੁਫਾਜ਼ ਸਾਹਿਬ, ਕਿਤੇ ਤਾਂ ਅਸੀਂ ਕਸਮ ਖਾ ਲੈਂਦੇ ਕਿ ਅਸੀਂ ਜਿਹੜਾ ਨਾ 5-6 ਬੱਲੇਬਾਜ਼ ਹੈਗੇ ਜਿਨ੍ਹਾਂ ਤੋਂ ਬਾਹਰ ਨਹੀਂ ਨਿਕਲਣਾ। ਇੱਕ ਸਾਇਮ ਅਯੂਬ, ਫਖਰ ਜ਼ਮਾਨ, ਬਾਬਰ ਆਜ਼ਮ ਨੂੰ ਵਾਪਸ ਲਿਆਂਦਾ ਹੈ, ਉਸ ਤੋਂ ਬਾਅਦ ਥੱਲੇ ਤੁਸੀਂ ਅਗਰ ਅੱਜ ਉਹ ਸਲਮਾਨ ਅਲੀ ਆ ਗਏ ਨੇ ਤੇ ਖੇਡਣੇ ਕੇ ਕਪਤਾਨ ਨੇ। ਬੋਲਿੰਗ ਦੇ ਵਿੱਚ ਅਸੀਂ ਰੋਟੇਸ਼ਨ ਜਿਹੜੀ ਨਾ ਅਪਣਾਈ ਹੋਈ ਹੈ, ਕਦੀ ਜਿਹੜਾ ਨਾ ਸਲਮਾਨ ਮਿਰਜ਼ਾ ਨੂੰ ਅਸੀਂ ਖਿਡਾਉਂਦੇ, ਕਦੀ ਸ਼ਾਹੀਨ ਸ਼ਾਹ ਅਫਰੀਦੀ ਨੂੰ, ਕਦੀ ਮੁਹੰਮਦ ਵਸੀਮ, ਤੇ ਹੋ ਸਕਦਾ ਐਂਡ ਦੇ ਉੱਤੇ ਅਸੀਂ ਕਹੀਏ ਕਿ ਚੰਗਾ ਹਾਰਿਸ ਰੋਬਲ ਨੂੰ ਅਸੀਂ ਵਾਪਸ ਗਏ, ਉਹਨੂੰ ਉੱਥੇ ਘੁਮਾ ਕੇ ਰੱਖਿਆ। ਸਪਿਨਰ ਦੇ ਵਿੱਚ ਨੂੰ ਸਵਾਦ ਤਾਰਿਕ ਆ ਜਾਂਦਾ ਹੈ, ਕਦੀ ਫਰਾਰ ਆ ਜਾਂਦਾ ਹੈ, ਲੇਕਿਨ ਬੱਲੇਬਾਜ਼ੀ ਦੇ ਵਿੱਚ ਅਗਰ ਤੁਸੀਂ ਦੇਖੋ ਨਾ ਤੇ ਪਾਕਿਸਤਾਨ ਨੂੰ ਜਿਹੜਾ ਨੰਬਰ 5 ਨੰਬਰ 6 ਦੇ ਉੱਤੇ ਚਾਹੀਦਾ ਹੈ ਬੱਲੇਬਾਜ਼ ਜਿਹੜਾ 20 ਗੇਂਦਾਂ ਦੇ ਉੱਤੇ ਜਿਹੜਾ ਨਾ 40 ਸਕੋਰ ਕਰ ਸਕੇ, ਉਹ ਪਾਕਿਸਤਾਨ ਕੋਲ ਨਹੀਂ ਹੈ। ਠੀਕ ਹੈ, ਇਹਨਾਂ ਨੇ ਦੇਖੋ ਹੁਣ ਅਗਰ ਮਾਂ ਸਦਾਕਤ ਦੀ ਅਗਰ ਮੈਂ ਗੱਲ ਕਰਾਂ, ਮਾਂ ਸਦਾਕਤ ਜਿਹੜਾ ਨਾ ਉਹਨੇ ਫਸਟ ਕਲਾਸ ਦੇ ਵਿੱਚ ਵੀ 40 ਦੀ ਐਵਰੇਜ ਹੈ, ਸੈਂਚਰੀਆਂ ਸਕੋਰ ਕੀਤੀਆਂ, ਲਿਸਟ ਏ ਦੇ ਵਿੱਚ ਵੀ ਉਹਦੀਆਂ ਸੈਂਚਰੀਆਂ ਨੇ, T20 ਜਿਹੜਾ ਐਮਰਜਿੰਗ ਏਸ਼ੀਆ ਕੱਪ ਹੈ ਟੌਪ ਰਨ ਸਕੋਰਰ ਹੈ। ਐਟਲੀਸਟ ਉਹਨੂੰ ਜਿਹੜਾ ਨਾ ਮੌਕਾ ਜ਼ਰੂਰ ਦੇਣਾ ਚਾਹੀਦਾ ਸੀ ਟਰਾਈ ਸੀਰੀਜ਼ ਦੇ ਵਿੱਚ, ਕਿ ਉਹ ਆਂਦਾ ਤੇ ਆ ਕੇ ਜਿਹੜਾ ਨਾ ਪਰਫਾਰਮ ਕਰਦੇ ਤੇ ਪਾਕਿਸਤਾਨ ਵਾਸਤੇ ਅੱਛਾ ਹੁੰਦਾ। ਕਿਉਂਕਿ ਜਿਹੜੇ ਦੋ ਪੋਜੀਸ਼ਨਾਂ ਮੌਜੂਦ ਨੇ ਨਾ ਬੇਟਾ, ਪਾਕਿਸਤਾਨ ਨੂੰ ਤੰਗ ਦੇਖੋ ਮੁਫਾਜ਼ ਸਾਹਿਬ ਬੈਟਿੰਗ ਹੀ ਕਰ ਰਹੀ ਹੈ, ਤੇ ਉੱਪਰ ਠੀਕ ਹੈ ਤੁਸੀਂ ਸਾਇਮ को बैटिंग करवाओ, लेकिन सदाकत वर्गे लड़के ਨੂੰ, साद मसूद वर्गे लड़के ਨੂੰ, और बॉलिंग ਦੇ ਵਿੱਚ ਅਹਿਮਦ ਦਾਨਿਆਲ, ਤੁਹਾਨੂੰ ਯਾਦ ਹੋਵੇਗਾ 2007 ਦਾ ਜਿਹੜਾ T20 ਵਰਲਡ ਕੱਪ ਸੀ, ਇਨੀਸ਼ੀਅਲ ਜਿਹੜਾ ਵਰਲਡ ਕੱਪ ਸੀ, ਉਹ ਚ ਸੁਹੇਲ ਤਨਵੀਰ ਕੋਈ ਨਹੀਂ ਜਾਣਦਾ ਸੀ, टेक बॉल तो उन्होंने लेके आए, उन्हें बड़े अच्छी परफॉर्मेंस दी और कई साल पाकिस्तान वास्ते अच्छी परफॉर्मेंस दिंदा रहा। इसी तरह मोहम्मद आमिर 2009 ਦੇ ਵਿੱਚ ਅਬਦੁਲ ਕਾਦਰ ਸਾਹਿਬ ਤੋਂ ਚੀਫ ਸਿਲੈਕਟਰ ਸੀ, ਉਹਨੂੰ ਸਿਲੈਕਟ ਕੀਤਾ ਗਿਆ, ਯੂਨਸ ਖਾਨ ਦੇ ਲੜ ਕੇ ਉਹਨੂੰ ਲਿਆ ਸੀ। ਉਸ ਤੋਂ ਬਾਅਦ ਉਹਨਾਂ ਦੇ ਨਾਲ ਅਹਿਮਦ ਸ਼ਹਜ਼ਾਦ ਹੋਵੇ, ਸ਼ਾਜ਼ੇਬ ਹਸਨ ਉੱਪਰ ਆ ਕੇ ਖੇਡਦੇ ਸੀ, ਤੇ ਯੰਗ ਟੈਲੈਂਟ ਤੇ ਜਿਨ੍ਹਾਂ ਨੂੰ ਦਾ ਜਿਹੜਾ ਨਾ ਚਸਕਾ ਲੱਗਿਆ ਹੋਇਆ ਸੀ। ਦੇਖੋ ਐਮਰਜਿੰਗ ਏਸ਼ੀਆ ਕੱਪ ਦੇ ਵਿੱਚ ਇੰਡੀਆ ਦੀ ਹਲਕੀ ਟੀਮ ਨਹੀਂ ਸੀ, ਜਤੇਸ਼ ਸ਼ਰਮਾ ਦੇਖ ਲਓ ਕੱਲ ਵੀ ਖੇਡ ਰਿਹਾ ਸੀ। ਉਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਸੂਰਿਆਵੰਸ਼ੀ ਔਰ ਥੱਲੇ ਤੱਕ ਨੰਬਰ 7-8 ਤੱਕ ਇੰਟਰਨੈਸ਼ਨਲ ਟੀਮ ਦੇ ਕ੍ਰੈਡੈਂਸ਼ੀਅਲ ਰੱਖਦੇ ਹੋਏ ਪਲੇਅਰ ਸਨ, ਉਹਨਾਂ ਦੇ ਖਿਲਾਫ ਜਿਹੜਾ ਨਾ ਪਾਕਿਸਤਾਨ ਦੀ ਟੀਮ ਨੇ ਜਿੱਤਿਆ, ਬੰਗਲਾਦੇਸ਼ ਦੇ ਖਿਲਾਫ ਜਿੱਤਿਆ, ਸ੍ਰੀਲੰਕਾ ਦੇ ਖਿਲਾਫ ਜਿੱਤਿਆ, ਤੇ ਅਹਿਮਦ ਦਾਨਿਆਲ ਹੋਵੇ, ਸੁਫਿਆਨ ਮੁਕੀਮ ਹੋਵੇ, ਨਾਸਾਦ ਮਸੂਦ ਤੇ ਮਾਂ ਸਦਾਕਤ ਇੰਟਰਨੈਸ਼ਨਲ ਨੇ ਖੇਡਣੀ ਹੈ ਪਾਕਿਸਤਾਨ ਵੱਲੋਂ। ਤੇ ਮੇਰੇ ਖਿਆਲ ਦੇ ਵਿੱਚ ਇਹ ਜਿਹੜੇ 2-3 ਯੰਗ ਲੜਕੇ ਨੇ, ਇਹਨਾਂ ਨੂੰ ਵਰਲਡ ਕੱਪ ਵਾਸਤੇ ਬਿਫੋਰ ਵਰਲਡ ਕੱਪ ਜਿਹੜੀ ਸ੍ਰੀਲੰਕਾ ਕੀ ਤੁਸੀਂ ਦੇਖੋ ਨਾ, ਇਰਫਾਨ ਨਿਆਜ਼ੀ ਦੀ ਮਿਸਾਲ ਮੌਜੂਦ ਹੈ, ਅਬਾਸ ਅਫਰੀਦੀ ਦੀ ਮੌਜੂਦ ਹੈ, ਅਸੀਂ ਉਹਨਾਂ ਨੂੰ ਜਿਹੜਾ ਹੈ ਨਾ ਦੋਹਾ ਚੱਕ ਕੇ ਭੇਜ ਦਿੰਦੇ, ਫਿਰ ਕਦੀ ਹਾਂਗਕਾਂਗ ਭੇਜ ਦਿੰਦੇ, ਤੇ ਇਹ ਤੇ ਫਿਰ ਅਸੀਂ ਸਮਝਦੇ ਕਿ ਇਹ ਹੀ ਇਵੈਂਟ ਵਾਸਤੇ ਉਹ ਹੈਗਾ ਨਾ, ਇੰਟਰਨੈਸ਼ਨਲ ਵਿੱਚ ਉਹਦੀ ਕੋਈ ਜਗ੍ਹਾ ਨਹੀਂ ਹੈ। ਇਸੇ ਤਰ੍ਹਾਂ ਅਸੀਂ ਕੌਨਫੀਡੈਂਸ ਲੂਜ਼ ਕਰਦੇ ਹਾਂ ਉਹਨਾਂ ਦਾ। ਹਾਂਜੀ, ਫਿਰ ਲੱਗਦਾ ਇਹੀ ਹੈ ਕਿ ਇਹ ਟੀਮ ਜਿਹੜੀ ਹੈ ਨਾ ਕੋਈ ਇੱਕ ਗਰੁੱਪ ਆਫ ਪੀਪਲ ਵਾਸਤੇ ਹੀ ਹੈ, ਮਤਲਬ 7-8 ਬੰਦੇ ਉਹਨਾਂ ਨੇ ਹਿਲਦਾ ਨਹੀਂ ਹੈ। USA ਦੇ ਵਿੱਚ ਜਿਹੜੀ ਟੀਮ ਖੇਡੀ ਸੀ, ਉਹਦੀ ਜਿਹੜੀਆਂ ਤਬਦੀਲੀਆਂ ਕੀਤੀ ਸੀ, ਇੱਕ ਮੁਹੰਮਦ ਰਿਜ਼ਵਾਨ ਹੀ ਬਾਹਰ ਰਹਿ ਗਿਆ ਨਾ, ਮਤਲਬ ਉਹ ਜਦੋਂ ਆ ਜਾਏਗਾ ਤੇ ਉਹੀ ਗਰੁੱਪ ਜਿਹੜਾ ਨਾ ਮੁਕੰਮਲ ਹੋ ਜਾਏਗਾ, ਕਿਉਂਕਿ ਸ਼ਾਦਾਬ ਨੂੰ ਵੀ ਲਿਆਤੀ ਜਿਹੜੀਆਂ ਨਾ ਗੱਲਾਂ ਕੀਤੀਆਂ ਜਾਂਦੀਆਂ ਬਗੈਰ ਕਿਸੇ ਪਰਫਾਰਮੈਂਸ ਦੇ, ਮਤਲਬ ਰੀਹੈਬ ਕਰਦਾ, ਡੋਮੈਸਟਿਕ ਖੇਡਦਾ, ਪਾਂਜੇ ਦੇ ਉੱਤੇ ਪਾਂਜੇ ਲਾਦਾ, ਜਿਸ ਵਿੱਚ ਸੁਫਿਆਨ ਮੁਕੀਮ ਵਿਕਟਾਂ ਲੈ ਰਿਹਾ, ਫਿਰ ਤਾਂ ਤੁਸੀਂ ਉਹਨੂੰ ਐਜ਼ ਅ ਬੋਲਰ ਕੰਸੀਡਰ ਕਰਦੇ। ਬੈਟਿੰਗ ਦੇ ਵਿੱਚ ਵੀ ਦੇਖੋ ਜੀ, ਉਹਦੇ ਕੋਲ ਛੱਕੇ ਮਸ਼ਹੂਰ ਨਹੀਂ ਹੈਗੇ, ਬੰਗਲਾਦੇਸ਼, ਸ੍ਰੀਲੰਕਾ ਵਰਗੀਆਂ ਟੀਮਾਂ ਦੇ ਖਿਲਾਫ ਤਾਂ ਦੇਖੋ ਤੁਹਾਡਾ ਉਸਮਾਨ ਵੀ ਖੇਡਦੇ ਆ, ਤੇ ਤੁਹਾਨੂੰ ਬੈਟਿੰਗ ਦੇ ਵਿੱਚ ਵੀ ਇੱਕ ਮੰਝਿਆ ਹੋਇਆ ਬੱਲੇਬਾਜ਼ ਚਾਹੀਦਾ, ਫੁਰਤੀਲਾ ਫੀਲਡਰ ਚਾਹੀਦਾ ਹੈ। T20 ਕ੍ਰਿਕਟ ਦੇ ਵਿੱਚ ਹਮੇਸ਼ਾ ਯੰਗ ਬੰਦਾ ਜਿਹੜਾ ਨਾ ਉਹ ਕੰਮ ਕਰਦਾ ਹੈ। ਚਲੋ ਜੀ, ਮਾਂ ਸਦਾਕਤ ਹੋਵੇ ਜਾਂ ਇਰਫਾਨ ਖਾਨ ਨਿਆਜ਼ੀ ਹੋਵੇ, ਅਹਿਮਦ ਦਾਨਿਆਲ ਹੋਵੇ, ਇਹ ਫਲॉप ਵੀ ਹੋ ਜਾਂਦੇ ਨੇ, ਸਾਥ ਮਸੂਦ ਫਲॉप ਹੋ ਜਾਂਦਾ ਹੈ, ਤੇ ਤੁਹਾਡਾ ਜਿਹੜਾ ਪਲਾਨ ਹੈ, ਓਰੀਜਨਲ ਪਲਾਨ ਹੈ, ਉਹਦੇ ਬੇਤਹਾਸ਼ਾ ਦੇਖੋ ਫਖਰ ਜ਼ਮਾਨ ਨੇ ਕ੍ਰਿਕਟ ਖੇਡੀ ਹੈ, ਬਾਬਰ ਆਜ਼ਮ ਹੋਵੇ, ਸਲਮਾਨ ਅਲੀ ਹੋਵੇ, ਸਾਹਿਬ ਅਯੂਬ ਨੇ ਵੀ ਤਕਰੀਬਨ 60 ਦੇ ਕਰੀਬ ਜਿਹੜੇ T20 ਮੁਕਾਬਲੇ ਖੇਲ ਰਹੇ, ਸਾਹਿਬਜ਼ਾਦਾ ਫਰਹਾਨ ਪੱਕਾ ਹੈ। ਤੇ ਅਗਰ ਇਹ ਸਾਰੇ ਪੱਕੇ ਨੇ ਤੇ ਫਿਰ ਤੁਸੀਂ ਜਿਹੜੀਆਂ 2-3 ਤੁਹਾਡੀਆਂ ਵੀਕ ਲਿੰਕਸ ਨੇ, ਤੇ ਉਹਨੂੰ ਫਿਲ ਅਪ ਕਰਨ ਵਾਸਤੇ ਜਿਹੜਾ ਕੰਮ ਹੋਣਾ ਚਾਹੀਦਾ ਨਾ, ਉਹ ਇਹੀ ਹੈ ਕਿ ਇਹਨਾਂ ਲੜਕਿਆਂ ਨੂੰ ਬਿਫੋਰ ਵਰਲਡ ਕੱਪ ਜਿਹੜਾ ਨਾ ਚਾਂਸ ਦਿੱਤਾ ਜਾਵੇ। ਨਹੀਂ, ਬਿਫੋਰ ਵਰਲਡ ਕੱਪ ਮੌਕਾ ਦੇਣਾ ਵੀ ਚਾਹੀਦਾ। ਤੇ ਅਸੀਂ ਜੇ ਗੱਲ ਕਰੀਏ ਦੁਬਈ ਵਿੱਚ ਜਾ ਰਹੀ ਹੈ ਇੰਟਰਨੈਸ਼ਨਲ ਲੀਗ T20 ਇਵੈਂਟ, ਤੇ ਉਹਦੇ ਵਿੱਚ ਫਖਰ ਜ਼ਮਾਨ ਤੇ ਨਸੀਮ ਸ਼ਾਹ ਛਾਏ ਪਏ ਨੇ, ਆਪਣਾ ਜਿਹੜਾ ਨਾ ਜਲਵਾ ਦਿਖਾ ਰਹੇ ਨੇ, ਲੇਕਿਨ ਨਸੀਮ ਸ਼ਾਹ ਦੀ ਫਿਟਨੈਸ ਤੇ